दर्शकों ब्रेक तो बाद थोड़ा स्वागत है जी। डॉक्टर साहब साड़ी पहली ईमेल आई है डॉक्टर अरविंदर सिंह जी दी न्यूयॉर्क तो ये लिखते हैं डॉक्टर साहब वाहिगुरू जी का खालसा वाहिगुरू जी की फतेह। डॉक्टर साहब रोजाना स्पोक्समैन की खबर ਅਤੇ ਪੰਥਕ ਹਲਕਿਆਂ 'ਚ ਚੱਲ ਰਹੀ ਚਰਚਾ ਅਨੁਸਾਰ ਬਾਦਲ ਪਿਓ ਪੁੱਤ ਨੇ ਜਥੇਦਾਰ ਆਨੰਦਗੜ੍ਹ ਨੂੰ ਜਥੇਦਾਰੀ ਤੋਂ ਲਾਂਬੇ ਕਰਨ ਦਾ ਫੈਸਲਾ ਕਰ ਲਿਆ ਹੈ ਅਤੇ ਤਿਆਰੀ ਮੁਕੰਮਲ ਕਰ ਲਈ ਹੈ। ਜਥੇਦਾਰ ਆਨੰਦਗੜ੍ਹ ਮੂਲ ਨਾਨਕਸ਼ਾਹੀ ਕੈਲੰਡਰ ਅਤੇ ਹੋਰ ਪੰਥਕ ਮੁੱਦਿਆਂ ਤੇ ਪੱਕਾ ਸਟੈਂਡ ਲੈਣ ਲਈ ਜਾਣੇ ਜਾਂਦੇ ਹਨ। ਜਿਹੜੇ 150 SGPC ਮੈਂਬਰਾਂ ਨੇ ਉਹਨਾਂ ਨੂੰ ਅਹੁਦੇ ਤੋਂ ਲਾਉਣ ਲਈ ਦਸਤਖਤ ਕਰਕੇ ਪਟੀਸ਼ਨ ਮੱਕੜ ਨੂੰ ਸੌਂਪੀ ਹੈ। ਉਹਨਾਂ 'ਚ ਜ਼ਮੀਰ ਨਾਂ ਦੀ ਕੋਈ ਚੀਜ਼ ਨਹੀਂ ਅਤੇ ਇਹ ਲੋਕ ਬਸ ਮੌਕੇ ਦਾ ਫਾਇਦਾ ਲੈਂਦੇ ਹਨ। ਜਥੇਦਾਰ ਦੇ ਮਾਨਯੋਗ ਅਹੁਦੇ ਦਾ ਨਿਰਾਦਰ ਅਤੇ SGPC ਦਾ ਮਾਨ ਸਨਮਾਨ ਘਟਾਉਣ ਲਈ ਅਸੀਂ ਬਾਦਲ ਅਤੇ ਉਸਦੇ ਸਾਥੀਆਂ ਦੀ ਜ਼ੋਰਦਾਰ ਨਿੰਦਾ ਕਰਦੇ ਹਾਂ। ਪੰਜਾਬ ਅਤੇ ਬਾਹਰਲੇ ਮੁਲਕਾਂ ਦੀ ਪੰਥਕ ਲੀਡਰਸ਼ਿਪ ਨੂੰ ਬਾਦਲ ਅਤੇ ਉਸਦੇ ਸਾਥੀਆਂ ਦਾ ਪੂਰਨ ਤੌਰ ਤੇ ਬਾਈਕਾਟ ਕਰਨਾ ਚਾਹੀਦਾ ਹੈ। ਵਿਰੋਧ ਵਜੋਂ ਇਹਨਾਂ ਨਾਲ ਹਰ ਰਿਸ਼ਤਾ ਖਤਮ ਕਰ ਲੈਣਾ ਚਾਹੀਦਾ ਹੈ ਅਤੇ ਇਹਨਾਂ ਨੂੰ ਕੋਈ ਵੋਟ ਨਹੀਂ ਪਾਉਣੀ ਚਾਹੀਦੀ। ਪੰਥਕ ਅਤੇ ਸਮਾਜਿਕ ਸਾਰੇ ਰਿਸ਼ਤੇ ਖਤਮ ਕਰ ਲੈਣੇ ਚਾਹੀਦੇ ਨੇ ਇਹਨਾਂ ਨਾਲ ਜੀ। ਡਾਕਟਰ ਸਾਹਿਬ ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਨਿਊਯਾਰਕ ਤੋਂ ਲਿਖਿਆ ਜੀ। ਅੱਜ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਵਰਤ ਛੱਡਣ ਤੋਂ ਬਾਅਦ ਜਿਹੜੀ ਦੂਸਰੀ ਖਬਰ ਬੜੀ ਪ੍ਰਮੁਖਤਾ ਦੇ ਨਾਲ ਸਾਰੇ ਮੀਡੀਆ ਔਰ ਚੈਨਲਸ TV ਦੇ ਉੱਤੇ ਡਿਸਕਸ ਹੋ ਰਹੀ ਹੈ, ਉਹ 150 ਦੇ ਕਰੀਬ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਦਸਤਖਤਾਂ ਵਾਲੀ ਇੱਕ ਪਟੀਸ਼ਨ ਜਿਹੜੀ ਕਿ ਜਥੇਦਾਰ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਕੁਝ ਸ਼੍ਰੋਮਣੀ ਕਮੇਟੀ ਮੈਂਬਰ ਉਹਨਾਂ ਦੇ ਬਾਦਲ ਕੇ ਚਮਚੇ ਦੇ ਰਹੇ ਨੇ ਔਰ ਉਹਦੇ 'ਚ ਇਹ ਕਿਹਾ ਗਿਆ ਹੈ ਕਿ ਜੀ ਜਥੇਦਾਰ ਆਨੰਦਗੜ੍ਹ ਨੇ ਦਮਦਮਾ ਸਾਹਿਬ ਦੇ ਨਗਰ ਕੀਰਤਨ ਕੱਢਣ ਵਾਲੇ 5 ਪਿਆਰਿਆਂ ਨੂੰ RSS ਦੇ ਏਜੰਟ ਕਹਿ ਕੇ ਨਿਰਾਦਰ ਕੀਤਾ ਜੀ ਔਰ ਇਸ ਨਿਰਾਦਰ ਦੇ ਲਈ ਉਹਨਾਂ ਦੀ ਛੁੱਟੀ ਕੀਤੀ ਜਾਏ। ਔਰ 17 ਤਰੀਕ ਦੀ ਮੀਟਿੰਗ ਹੈ SGPC ਐਗਜ਼ੈਕਟਿਵ ਦੀ ਔਰ ਇਸ ਗੱਲ ਦਾ ਆਲਮੋਸਟ ਫੈਸਲਾ ਇਹਨਾਂ ਨੇ ਕਰ ਲਿਆ ਲੱਗਦਾ ਹੈ, ਜਿਸ ਦੇ ਥੱਲੇ ਕਿ ਜਥੇਦਾਰ ਆਨੰਦਗੜ੍ਹ ਨੂੰ ਜਿਹੜਾ ਇਹ ਕੱਢਣਗੇ, ਅਹੁਦੇ ਤੋਂ ਮੁਕਤ ਕਰਨਗੇ ਔਰ ਨਵੇਂ ਜਿਹੜੇ ਦਾਅਵੇਦਾਰ ਨੇ ਉਹਨਾਂ ਦੇ ਨਾਂ ਵੀ ਆ ਰਹੇ ਨੇ ਕਿ ਕਿਹਨੂੰ ਕਿਹਨੂੰ ਜਿਹੜਾ ਇਹ ਬਣਾਇਆ ਜਾ ਸਕਦਾ। ਹੁਣ ਇੱਕ ਪਾਸੇ ਪੰਥਕ ਰਵਾਇਤ ਜਦੋਂ ਅਸੀਂ ਜਥੇਦਾਰ, ਤਖਤ, ਸੁਪਰੀਮ, ਸਿੰਘ ਸਾਹਿਬ ਇਹ ਸਾਰੇ ਲਕਬ ਇਹਨਾਂ ਲਈ ਵਰਤਦੇ ਹਾਂ ਅਤੇ ਜ਼ਾਹਰ ਹੈ ਕਿ ਸਿੱਖਾਂ ਦੇ ਵਿੱਚ ਅਸੀਂ ਤਖਤ ਦੀ ਅਥੋਰਿਟੀ ਕਿਉਂਕਿ ਗੁਰੂ ਸਾਹਿਬਾਨ ਦੇ ਸਥਾਪਤ ਜਾਂ ਉਹਨਾਂ ਦੇ ਜਿੱਥੇ ਸ਼ਸਤਰ ਨੇ ਹੁਕਮਨਾਮੇ ਜਿੱਥੋਂ ਆਏ ਉਹਦਾ ਮਾਨ ਸਨਮਾਨ ਹੁੰਦਾ ਜੀ। ਪਰ ਇਹ ਗੱਲ ਬਾਰ-ਬਾਰ ਕੌਮ ਨੂੰ ਕਿਉਂ ਸਮਝ ਨਹੀਂ ਆਉਂਦੀ ਕਿ ਜਿਨ੍ਹਾਂ ਨੂੰ ਅਸੀਂ ਸਿੰਘ ਸਾਹਿਬ, ਜਥੇਦਾਰ ਔਰ ਹੋਰ ਕੀ ਲਕਬ ਕਰਦੇ ਹਾਂ, ਉਹਨਾਂ ਨੂੰ ਉਹ ਐਗਜ਼ੈਕਟਿਵ ਕਮੇਟੀ ਜਿਹਦੇ ਕੋਲ ਕੋਈ ਈਵਨ ਕਾਨੂੰਨੀ ਤੌਰ ਦੇ ਉੱਤੇ ਵੀ ਉਹਨਾਂ ਨੂੰ ਮਾਨਤਾ ਹਾਸਲ ਨਹੀਂ ਹੈ ਔਰ ਉਹ ਸ਼੍ਰੋਮਣੀ ਕਮੇਟੀ ਦਾ 150 ਮੈਂਬਰ ਜਿਹੜੇ ਅਜੇ ਤੱਕ ਜਨਰਲ ਹਾਊਸ ਦਾ ਹਿੱਸਾ ਵੀ ਨਹੀਂ ਬਣੇ ਕਿਉਂਕਿ ਉਹਨਾਂ ਨੇ ਮੈਂਬਰਸ਼ਿਪ ਦੀ ਸਹੁੰ ਨਹੀਂ ਚੁੱਕ ਸਕੇ। ਸਹਿਜਧਾਰੀ ਫੈਡਰੇਸ਼ਨ ਵਾਲੇ ਸੁਪਰੀਮ ਕੋਰਟ 'ਚ ਕੇਸ ਲੈ ਗਏ ਜਿਹਦੇ ਥੱਲੇ ਉਸ ਹਾਊਸ ਨੂੰ ਮਾਨਤਾ ਪ੍ਰਾਪਤ ਹੀ ਹਾਸਲ ਨਹੀਂ, ਕੋਈ ਮੈਂਬਰ ਹੀ ਨਹੀਂ ਹੈ ਸ਼੍ਰੋਮਣੀ ਕਮੇਟੀ ਦਾ ਉਸ ਕਾਨੂੰਨੀ ਤੌਰ ਦੇ ਉੱਤੇ ਜੀ। ਅਤੇ ਉਹ ਉਹਨਾਂ ਦੀ ਐਗਜ਼ੈਕਟਿਵ ਦੇ 11 ਮੈਂਬਰ ਇੱਕ ਮੀਟਿੰਗ ਕਰਕੇ ਅਤੇ ਇਹ ਡੀਫੰਕਟ ਜਿਹੜਾ SGPC ਹਾਊਸ ਹੈ ਉਹ ਇੱਕ ਤਖਤ ਦੇ ਜਥੇਦਾਰ ਨੂੰ ਰਿਮੂਵ ਕਰੇਗਾ, ਕੱਢੇਗਾ ਜੀ। ਔਰ ਉਹਦਾ ਕਸੂਰ ਕੋਈ ਅਖਲਾਕੀ ਹੈ, ਕੋਈ ਉਹ ਦੁਸ਼ਮਣ ਦੇ ਨਾਲ ਰਲ ਗਿਆ, ਇਹ ਕਸੂਰ ਕਿ ਉਹ ਉਹਨਾਂ ਨੂੰ ਜਿਹੜੇ ਇਹਨਾਂ ਦੀ ਕੁੱਛੜ 'ਚ ਬੈਠੇ ਨੇ ਦੁਸ਼ਮਣ ਨਾਲ ਰਲ ਕੇ ਪੰਥ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਜੀ ਉਸ ਦਾ ਖਾਤਮਾ ਕਰਨ ਤੋਂ ਰੋਕਣ ਦੇ ਲਈ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਜੀ। ਔਰ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਉਹ ਬੇਸ਼ੱਕ ਉਹਨਾਂ ਦਾ ਆਪਣਾ ਸੰਬੰਧ ਵੀ ਕਿਸੇ ਵੇਲੇ ਬਾਦਲ ਪਰਿਵਾਰ ਦੇ ਨਾਲ ਨਜ਼ਦੀਕੀਆਂ ਵਾਲਾ ਰਿਹਾ ਕਿਉਂਕਿ ਪਹਿਲੀ ਸਟੇਜ 'ਤੇ ਬਣਦਾ ਹੀ ਕੋਈ ਨਹੀਂ ਹੈ ਜਦੋਂ ਤੱਕ ਉੱਥੋਂ ਅਪਰੂਵਲ ਨਾ ਹੋਏ। ਪਰ ਜਦੋਂ 2003 ਦੇ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਰਿਲੀਜ਼ ਕੀਤਾ ਗਿਆ ਜਿਹਦੇ 'ਚ ਬਾਦਲ ਵੀ ਮੌਜੂਦ ਸੀ, ਬਾਕੀ ਜਥੇਦਾਰ ਵੀ ਸਨ, ਉਸ ਤੋਂ ਬਾਅਦ ਜਥੇਦਾਰ ਆਨੰਦਗੜ੍ਹ ਨੇ ਇਸ ਮੁੱਦੇ ਦੇ ਉੱਤੇ ਦ੍ਰਿੜਤਾ ਦੇ ਨਾਲ ਸਟੈਂਡ ਲਿਆ ਔਰ ਜਦੋਂ ਉਹਨਾਂ ਨੇ ਫੈਸਲਾ ਕੀਤਾ ਕਿ ਭਾਈ ਇਹ ਠੀਕ ਨਹੀਂ ਹੈ ਜੋ ਕੰਮ ਇਹ ਸੋਧਾਂ ਦੇ ਨਾਂ ਥੱਲੇ ਕਰ ਰਹੇ ਨੇ, ਉਹ ਉਹਨਾਂ ਮੀਟਿੰਗ 'ਚ ਵੀ ਨਹੀਂ ਗਏ ਜਿਹਦੇ ਵਿੱਚ ਸੋਧਾਂ ਦੀ ਗੱਲ ਕੀਤੀ ਗਈ। ਪਲੱਸ ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਉਹ 5 ਜਨਵਰੀ ਨੂੰ ਤਖਤ ਸਾਹਿਬ ਵਿਖੇ ਜਿਹੜਾ 10ਵੇਂ ਪਾਤਸ਼ਾਹ ਦਾ ਦਿਨ ਪ੍ਰਕਾਸ਼ ਦਿਨ ਜਿਹੜਾ 2003 ਦੇ ਕੈਲੰਡਰ ਮੁਤਾਬਕ ਮਨਾਉਣਗੇ। ਹੁਣ ਤੁਸੀਂ ਜਥੇਦਾਰ ਦਾ ਰੁਤਬਾ ਔਰ ਜਿੰਨੇ ਕੁ ਅਸੀਂ ਖਿਤਾਬ ਨਾਲ ਜੋੜਦੇ ਹਾਂ ਉਹਨਾਂ ਨੂੰ ਪਾਸੇ ਰੱਖ ਕੇ ਦੇਖੋ ਕਿ ਜਥੇਦਾਰ ਆਨੰਦਗੜ੍ਹ ਜਿਸ ਤਖਤ ਦਾ ਜਥੇਦਾਰ ਹੈ ਉੱਥੇ
5 ਜਨਵਰੀ ਵਾਲੇ ਦਿਨ ਅਖੰਡ ਪਾਠ ਸਾਹਿਬ ਵੀ ਨਹੀਂ ਕਰਵਾ ਸਕੇ। ਉਹਨਾਂ ਨੇ ਮੈਨੇਜਰ ਨੂੰ ਸ਼੍ਰੋਮਣੀ ਕਮੇਟੀ ਨੇ ਕਿਹਾ ਨਹੀਂ ਹੋਣ ਦੇਣਾ, ਉਹਨਾਂ ਨੇ ਆਪਣੇ ਘਰ 'ਚ ਕਰਵਾਇਆ, ਇਕੱਠ ਕੀਤਾ, ਕਿਉਂਕਿ ਸਿੱਖ ਸੰਗਤਾਂ ਔਰ ਜਿਹੜੇ ਅਵੇਅਰ ਨੇ ਉਹ ਸਮਝਦੇ ਨੇ ਵੀ ਕਿਵੇਂ ਇਹ ਸੰਤ ਸਮਾਜ ਔਰ ਇਹ ਨਾਨਕਸਰੀ ਸੰਪਰਦਾ ਜਿਹਦੇ ਨਾਲ ਇਹ ਸਾਰਾ ਕੰਮ ਜੁੜਿਆ ਹੋਇਆ ਹੈ, ਬਿਕਰਮਜੀਤ ਮਜੀਠੀਆ ਔਰ ਇਹ ਸਾਰੇ ਜਿਹੜੇ ਨੇ ਲੱਗੇ ਹੋਏ ਨੇ ਜੀ। ਔਰ ਹੁਣ ਇਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ ਜਥੇਦਾਰ ਆਨੰਦਗੜ੍ਹ ਨੂੰ ਅਹੁਦੇ ਤੋਂ ਫਾਰਗ ਕਰਕੇ ਕਿ ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਔਰ ਉਸ ਤੋਂ ਪਹਿਲਾਂ RSS ਦੀ ਰਾਸ਼ਟਰੀ ਸਿੱਖ ਸੰਗਤ ਵਾਲੇ ਕੋਈ ਸਮਾਗਮ ਕਰਨਾ ਚਾਹੁੰਦੇ ਸੀ, ਪਰ ਸਮਾਗਮ ਦੇ ਨਾਂ ਥੱਲੇ ਉਹਨਾਂ ਨੇ ਬਹੁਤ ਸਾਰੀ ਮਿਲਗੋਭਾ ਜੀਆਂ ਕਿਤਾਬਾਂ ਛਾਪੀਆਂ ਸੀ ਜਿਹੜੀਆਂ ਉਹਨਾਂ ਨੇ ਵੰਡਣੀਆਂ ਸੀ, ਉਸ ਨੂੰ ਉਹਨਾਂ ਨੇ ਰੁਕਵਾ ਦਿੱਤਾ ਸੀ। ਸੋ ਹੁਣ ਇਹ ਪੰਥ ਨੇ ਦੇਖਣਾ, ਇਹਨਾਂ ਨੇ ਡਾਕਟਰ ਅਰਵਿੰਦਰ ਸਿੰਘ ਹੋਰਾਂ ਨੇ ਠੀਕ ਕਿਹਾ ਕਿ ਭਈ ਇਹ ਜਿਹੜਾ ਬਿਲਕੁਲ ਬੇਜ਼ਮੀਰੇ ਨੇ ਸ਼੍ਰੋਮਣੀ ਕਮੇਟੀ ਮੈਂਬਰ। ਪਹਿਲੀ ਗੱਲ ਤਾਂ ਮੈਂਬਰ ਹੀ ਨਹੀਂ ਹੈਗੇ, ਕਿਉਂਕਿ ਇਹਨਾਂ 'ਚੋਂ ਕਿਸੇ ਨੇ ਸਹੁੰ ਅਜੇ ਤੱਕ ਨਹੀਂ ਚੁੱਕੀ ਹੈ ਮੈਂਬਰੀ ਦੀ। ਸੋ ਇਹਨਾਂ ਦਾ ਕੋਈ ਬਣਦਾ ਹੀ ਨਹੀਂ, ਨਾ ਇਹਦਾ ਇਹ ਕਾਨੂੰਨੀ ਨਾ ਇਖਲਾਕੀ ਜੀ। ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਅਹੁਦੇ ਦਾ ਨਿਰਾਦਰ ਕਰ ਰਹੇ ਨੇ, ਨਿਰਾਦਰ ਤਾਂ ਲਗਾਤਾਰਤਾ ਨਾਲ ਕਰ ਰਹੇ ਨੇ। ਜਥੇਦਾਰ ਅਕਾਲ ਤਖਤ ਜਿਹੜਾ ਇੱਕ ਤਨਖਾਹਦਾਰ ਮੁਲਾਜ਼ਮ ਬਣਾਇਆ, ਇਵੇਂ ਹੀ ਬਾਕੀ ਜਥੇਦਾਰ ਬਣਾਏ ਹੋਏ ਨੇ। ਫਿਰ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਸਾਨੂੰ ਅਸੀਂ ਨਖੇਦੀ ਕਰਦੇ ਹਾਂ, ਨਖੇਦੀ ਤਾਂ ਅਸੀਂ ਰੋਜ਼ਾਨਾ 1 ਘੰਟੇ 'ਚੋਂ ਇੱਕ ਵੱਡਾ ਹਿੱਸਾ ਇਹਨਾਂ ਨੂੰ ਹੀ ਦਿੰਦੇ ਸ਼ਰਧਾਂਜਲੀ ਰੋਜ਼ ਜੀ, ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਜਦੋਂ ਹਾਂ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਵੀ ਬਾਈਕਾਟ ਹੋਏ ਜੀ, ਜੇ ਇਹਨਾਂ 'ਚੋਂ ਜਿਹੜੇ ਬਾਹਰ ਆਉਂਦੇ ਨੇ ਇਹਨਾਂ ਨੂੰ ਗੁਰਦੁਆਰਿਆਂ 'ਚ ਹਰ ਪਲੇਟਫਾਰਮ ਦੇ ਉੱਤੇ ਕਨਫਰੰਟ ਕੀਤਾ ਜਾਏ, ਇਹਨਾਂ ਨੂੰ ਜ਼ਲੀਲ ਕੀਤਾ ਜਾਏ ਕਿ ਭਾਈ ਤੁਸੀਂ ਪੰਥ ਵਿਰੋਧੀਆਂ ਦੇ ਨਾਲ ਰਲੇ ਹੋਏ ਹੋ। ਤੇ ਬਾਕੀ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਕੋਈ ਵੋਟ ਨਾ ਪਾਏ, ਵੋਟਾਂ ਤੇ ਭੁੱਕੀ ਤੇ ਸਮੈਕ ਨੇ ਪਾਣੀ ਹੈ ਜੀ ਜੀ। ਕੋਈ ਗੈਰਤਮੰਦ ਤਾਂ ਪਹਿਲਾਂ ਵੀ ਇਹਨਾਂ ਨੂੰ ਨਹੀਂ ਪਾਉਂਦਾ ਜਿਨ੍ਹਾਂ ਨੂੰ ਇਹ ਨਜ਼ਰ ਆਉਂਦਾ ਹੈ, ਤੇ ਜਾਂ ਫਿਰ ਸਾਡੀ ਆਪਣੀ ਇੱਕ ਫੇਲਿਅਰ ਹੈ ਵੀ ਸਾਡੀ ਉੱਥੇ ਉਹ ਧਿਰ ਨਹੀਂ ਹੈ ਖੜੀ ਜਿਹੜੀ ਕਿ ਪੰਥ ਪ੍ਰਸਤ ਸਾਰਿਆਂ ਨੂੰ ਇਕਮੁੱਠ ਕਰੇ ਔਰ ਲੋਕ ਉਹਦੇ ਤੇ ਯਕੀਨ ਕਰ ਸਕਣ ਜੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਪਾਰਟ, ਹਾਲਾਂਕਿ ਇਸ ਮੁੱਦੇ ਤੇ ਜਥੇਦਾਰ ਆਨੰਦਗੜ੍ਹ ਦੇ ਮੁੱਦੇ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੂਜਿਆਂ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਕੀਤੀ ਸੀ 2 ਦਿਨ ਪਹਿਲਾਂ ਪਹੁੰਚ ਕੇ ਵੀ ਇਹਨਾਂ ਨੂੰ ਤਾਂ ਹੱਕ ਹੀ ਨਹੀਂ ਹੈ ਕੱਢਣ ਦਾ, ਵੀ ਸੁਪਰੀਮ ਕੋਰਟ ਨੇ ਸਿਰਫ ਐਗਜ਼ੈਕਟਿਵ ਕਮੇਟੀ ਨੂੰ ਖਰਚਿਆਂ ਦੇ ਲਈ ਹੱਕ ਦਿੱਤਾ ਹੈ, ਪਰ ਉਦੋਂ ਤੱਕ ਇਹਨਾਂ ਨੂੰ ਕਿਉਂਕਿ ਕੱਢਿਆ ਨਹੀਂ ਸੀ, ਅਜੇ ਵੀ ਨਹੀਂ ਕੱਢਿਆ, ਨੈਕਸਟ ਮੀਟਿੰਗ 'ਚ ਹੀ ਕੱਢਣ ਦਾ ਹੈਗਾ। ਸੋ ਕੋਰਟ ਨੇ ਕਿਹਾ ਕਿ ਜੀ ਇਹ ਅਸੀਂ ਦੇਖਾਂਗੇ ਬਾਅਦ 'ਚ, ਅਜੇ ਤਾਂ ਕੱਢਿਆ ਨਹੀਂ ਹੈ, ਜਦੋਂ ਹੋਏਗਾ ਫਿਰ ਇਸ ਤੇ ਹੋਏਗਾ। ਪਰ ਅਸੀਂ ਸਮਝਦੇ ਇਹ ਵੀ ਇੱਕ ਸਾਡਾ ਨਿਰਾਦਰ ਹੈ, ਇੱਕ ਪਾਸੇ ਇਹਨਾਂ ਦਾ ਕੱਢਣਾ ਨਿਰਾਦਰ ਹੈ ਤੇ ਜੇ ਹੁਣ ਅਦਾਲਤਾਂ ਫੈਸਲਾ ਕਰਨਗੀਆਂ ਕਿ ਜੀ ਕੱਢਿਆ ਜਾ ਸਕਦਾ ਹੈ ਕਿ ਨਹੀਂ ਕੱਢਿਆ ਜਾ ਸਕਦਾ, ਇਹ ਉਸ ਤੋਂ ਵੀ ਵੱਡਾ ਨਿਰਾਦਰ ਹੈ ਕਿ ਕਿੱਥੇ ਤਖਤ ਜਿਹੜੇ ਨੇ ਉਹ ਸਾਵਰਨ ਨੇ, ਉਹਨਾਂ ਦੀ ਤਾਕਤ ਜਿਹੜੀ ਹੈ ਉਹ ਪ੍ਰਭੂ ਸੱਤਾ ਵਾਲੀ ਹੈ, ਤੇ ਕਿੱਥੇ ਅੱਜ ਸ਼੍ਰੋਮਣੀ ਔਰ ਇਹ ਕੋਈ ਪਹਿਲਾ ਵਰਤਾਰਾ ਨਹੀਂ ਜਿਹੜਾ ਜਥੇਦਾਰ ਆਨੰਦਗੜ੍ਹ ਨਾਲ ਹੋਣ ਲੱਗਾ। ਜਥੇਦਾਰ ਵਿਦਾਂਤੀ ਜੀ ਉਹਨਾਂ ਨੇ ਇੱਥੇ ਨਿਊਯਾਰਕ ਸਿੱਖ ਡੇ ਪੈਰੇਡ ਦੇ ਮੌਕੇ ਕਿਹਾ ਸੀ ਕਿ ਭਾਈ ਪੰਛੀਆਂ ਨੂੰ ਵੀ ਆਲਣਾ ਚਾਹੀਦਾ, ਤੇ ਜਾਣ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਹੀ ਜਾ ਕੇ ਸਵੇਰੇ ਇਸ਼ਨਾਨ ਕਰਨ ਚੱਲੇ ਸੀ ਤੇ ਇਹ ਮਹਿਤਾ ਤੇ ਚਾਵਲਾ ਤੇ ਪਹੁੰਚ ਗਏ ਕਿ ਜੀ ਅਸਤੀਫਾ ਦਿਓ, ਨਹੀਂ ਹੈ ਤਾਂ ਫਿਰ ਅਸੀਂ ਦੱਸ ਦਿੰਦੇ ਕਿਵੇਂ ਬਰਖਾਸਤ ਕਰਾਂਗੇ। ਅਸਤੀਫਾ ਦਿੱਤਾ ਉਹਨਾਂ ਨੇ। ਉਸ ਤੋਂ ਪਹਿਲਾਂ ਜਥੇਦਾਰ ਰਣਜੀਤ ਸਿੰਘ ਜਿਨ੍ਹਾਂ ਨੇ ਚੈਲੰਜ ਕੀਤਾ ਸੀ ਬਾਦਲ ਨੂੰ, ਬਰਜਿੰਦਰ ਹਮਦਰਦ ਨੂੰ ਔਰ ਪ੍ਰੋਫੈਸਰ ਮਨਜੀਤ ਸਿੰਘ ਨੂੰ ਡਿਊ ਟੂ ਡਿਫਰੈਂਟ ਰੀਜ਼ਨਸ, ਔਰ ਬਾਦਲ ਨੂੰ ਲੱਗਾ ਵੀ ਇਹ ਤਾਂ ਸਿੱਧਾ ਸਾਨੂੰ ਇਹ ਸਾਡੇ ਤਨਖਾਹਦਾਰ ਇਹ ਹੁਣ ਸਾਨੂੰ ਤਲਬ ਕਰਨ ਲੱਗ ਗਏ ਨੇ। ਬਰਜਿੰਦਰ ਹਮਦਰਦ ਨੂੰ ਤਲਬ ਕੀਤਾ ਸੀ ਅਕਾਲ ਤਖਤ ਤੇ ਜੀ, ਨਤੀਜਾ ਸਾਹਮਣੇ ਹੈ ਕਿ ਵੀ ਸਰਕਟ ਹਾਊਸ 'ਚ ਮੀਟਿੰਗ ਕਰਕੇ ਜਥੇਦਾਰ ਰਣਜੀਤ ਸਿੰਘ ਨੂੰ ਸੈਕ ਕਰਤਾ। ਔਰ ਗੱਲ ਇੱਥੇ ਨਹੀਂ ਹੈ, ਇਸ ਤੋਂ ਪਹਿਲਾਂ ਟੌੜੇ ਵੇਲੇ ਵੀ ਇਹ ਨਹੀਂ, ਹੁਣ ਕਿਉਂਕਿ ਜ਼ਿਆਦਾ ਲੋਕ ਇਨਵੋਲਵ ਨੇ ਉਹਨਾਂ ਨੂੰ ਪਤਾ ਲੱਗਣ ਲੱਗ ਗਿਆ। ਜਥੇਦਾਰ ਸਾਧੂ ਸਿੰਘ ਭੌਰਾ ਲੰਬਾ ਵਕਤ ਜਥੇਦਾਰ ਰਹੇ, ਉਹਨਾਂ ਨੇ ਇਹ ਇੱਕ ਵਾਰੀ ਬਿਆਨ ਦਿੱਤਾ ਹੈ ਕਿਉਂਕਿ ਉਦੋਂ ਯੋਗੀ ਭਜਨ ਜਿਹਨੇ ਕਿ ਟੌੜਾ ਲੌਂਗੋਵਾਲ ਇਹਨਾਂ ਸਭ ਨੂੰ ਜਿਹੜਾ ਹੱਥ 'ਚ ਕੀਤਾ ਹੋਇਆ ਸੀ ਤੇ ਆਪਣੇ ਆਪ ਨੂੰ ਸਿੰਘ ਸਾਹਿਬ ਵੈਸਟਰਨ ਹੈਮੀਸਫੀਅਰ ਰੱਖਦਾ ਸੀ, ਤੇ ਉਹਨਾਂ ਨੇ ਕਿਹਾ ਕਿ ਜੀ, ਔਰ ਇਹ ਕਹਿੰਦੇ ਸੀ ਮੈਨੂੰ ਅਕਾਲ ਤਖਤ ਨੇ ਟਾਈਟਲ ਦਿੱਤਾ ਹੈ ਸਿੰਘ ਸਾਹਿਬ ਵੈਸਟਰਨ ਹੈਮੀਸਫੀਅਰ, ਤੇ ਜਥੇਦਾਰ ਭੌਰਾ ਨੇ ਕਿਹਾ ਜੀ ਇਹ ਕਦੇ ਅਕਾਲ ਤਖਤ ਨੇ ਤਾਂ ਨਹੀਂ ਦਿੱਤਾ ਹੈ ਸਨਮਾਨ। ਔਰ ਇਸ ਗੱਲ ਦੇ ਹੀ ਜਿਹੜਾ ਉਹ ਸਜ਼ਾ ਵਜੋਂ ਟੌੜੇ ਨੇ ਐਤਵਾਰ ਜਾ ਕੇ, ਉਹ ਵੀ ਜਦੋਂ ਬਾਥਰੂਮ ਨੂੰ ਚੱਲੇ ਸੀ ਸਵੇਰ ਵੇਲੇ 4 ਵਜੇ ਜਾਂ 4:30 ਪਹੁੰਚ ਗਿਆ ਟੌੜਾ, ਉਹਨੂੰ ਕਹਿੰਦਾ ਜੀ ਮਤਲਬ ਇਸ ਅਸਤੀਫਾ ਦਿਓ ਜੀ। ਸੋ ਮਤਲਬ ਇਹ ਹੈ ਵੀ ਇਹ ਜਥੇਦਾਰ ਤਾਂ ਇਹਨਾਂ ਨੇ ਰੱਖੇ ਹੋਏ ਨੇ, ਬਣਾਏ ਨੇ, ਜਦੋਂ ਆਪਣੇ ਵਿਰੋਧੀਆਂ ਨੂੰ ਜ਼ਲੀਲ ਕਰਨਾ ਫਿਰ ਚਿੱਠੀਆਂ ਪਵਾ ਦਿਓ, ਸੱਦ ਲਓ, ਤਲਬ ਕਰ ਲਓ, ਖਾਰਜ ਕਰ ਦਿਓ ਪੰਥ 'ਚੋਂ, ਇਸ ਕੰਮ ਲਈ ਹੈ।
ਅਦਰਵਾਈਜ਼ ਇਹਨਾਂ ਦੀ ਕੋਈ ਆਜ਼ਾਦ ਹਸਤੀ ਨਹੀਂ। ਜੇ ਜਥੇਦਾਰ ਸਾਧੂ ਸਿੰਘ ਭੌਰੇ ਨੇ ਸਟੈਂਡ ਲਿਆ ਹੈ, ਜਥੇਦਾਰ ਰਣਜੀਤ ਸਿੰਘ ਨੇ ਲਿਆ, ਜਥੇਦਾਰ ਵੇਦਾਂਤੀ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਵੀ ਉਹਨਾਂ ਤੇ ਹੁਣ ਉਹ ਕਹਿੰਦੇ ਨੇ ਕਿ ਜੀ ਮੇਰੇ ਤੇ ਕਿੰਨਾ ਦਬਾਅ ਸੀ ਜੀ, ਕਿਵੇਂ ਬੀਜੇਪੀ ਨੇ ਕੀਤਾ। ਔਰ ਜਿਹੜੇ ਹੁਣ ਅਗਲੇ ਸਟੈਪ ਨੇ, ਇਕੱਲਾ ਇਹ ਗੱਲ ਨਹੀਂ ਹੈ ਕਿਉਂਕਿ ਆਨੰਦਗੜ੍ਹ ਨੇ ਆਰਐਸਐਸ ਦੇ ਖਿਲਾਫ ਪੱਕਾ ਸਟੈਂਡ ਲਿਆ ਹੈ। ਔਰ 2004 'ਚ ਜਥੇਦਾਰ ਵੇਦਾਂਤੀ ਦੇ ਵੇਲੇ ਇਹ ਅਕਾਲ ਤਖਤ ਦਾ ਹੁਕਮਨਾਮਾ ਹੈ ਕਿ ਸਿੱਖ ਆਰਐਸਐਸ ਨਾਲ ਬਿਲਕੁਲ ਕੋਆਪਰੇਟ ਨਾ ਕਰਨ, ਕਿਉਂਕਿ ਇਹਨਾਂ ਨੇ ਐਲਾਨ ਕੀਤਾ ਸੀ ਅਸੀਂ ਮੰਦਰਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਰੱਖਾਂਗੇ। ਔਰ ਦੂਜਾ, ਔਰ ਹੁਣ ਜਿਹੜਾ ਨੈਕਸਟ ਸਟੈਪ ਹੋਏਗਾ, ਜਾਏਗਾ ਆਨੰਦਗੜ੍ਹ ਜੀ, ਉਸ ਤੋਂ ਬਾਅਦ ਇਮੀਡੀਏਟ ਜੇ ਨਾਨਕਸ਼ਾਹੀ ਕੈਲੰਡਰ ਨਹੀਂ, ਕੋਈ ਕਮੇਟੀ ਬਣਾਉਣ ਦਾ ਡਰਾਮਾ ਕਰਨਗੇ, ਕਿਉਂਕਿ ਉਹ ਆਨੰਦਗੜ੍ਹ ਨੂੰ ਸ਼ਹੀਦ ਨਹੀਂ ਬਣਾਉਣਾ ਚਾਹੁੰਦੇ ਨਾਨਕਸ਼ਾਹੀ ਕੈਲੰਡਰ ਦਾ। ਇਸ ਲਈ ਉਹ ਗੱਲ ਕੈਲੰਡਰ ਦੀ ਨਹੀਂ ਕਰ ਰਹੇ, ਉਹ ਕਹਿ ਰਹੇ ਜੀ ਪੰਜਾਂ ਪਿਆਰਿਆਂ ਦਾ ਅਪਮਾਨ ਕੀਤਾ। ਉਹ ਇੱਕ ਕਮੇਟੀ ਬਣਾ ਕੇ ਕਮੇਟੀ ਰਾਹੀਂ ਫਿਰ ਉਹਦਾ ਭੋਗ ਪਾਉਣਗੇ ਨਾਨਕਸ਼ਾਹੀ ਕੈਲੰਡਰ ਦਾ। ਫਿਰ ਰਹਿਤ ਮਰਿਆਦਾ ਨੈਕਸਟ, ਕਿਉਂਕਿ ਜੇ ਹੁਣ ਸੰਤ ਸਮਾਂ ਜਿਹੜੇ ਨਾਂ ਆ ਰਹੇ ਨੇ ਕਿ ਜੀ ਉੱਥੇ ਜਥੇਦਾਰ ਕੌਣ ਬਣੇ, ਉਹ ਇਹ ਧੁੰਮਾ ਸਮਾਜ ਇਹਨਾਂ ਦਾ ਪਾਰਟ ਹੋਏਗਾ। ਔਰ ਫਿਰ ਜਿਹੜਾ ਨੈਕਸਟ ਪਾਰਟ ਮੈਨੂੰ ਇਹ ਨਜ਼ਰ ਆ ਰਿਹਾ ਹੈ, ਉਹ ਜਿਹੜਾ ਹੁਕਮਨਾਮਾ ਹੈ ਕਿ ਵੀ ਆਰਐਸਐਸ ਨਾਲ ਕੋਆਪਰੇਟ ਨਾ ਕਰੋ, ਇਹ ਵੀ ਖਤਮ ਕਰਵਾਇਆ ਜਾਏਗਾ। ਸੋ ਇਨ ਦਾ ਐਂਡ ਆਫ ਦਾ ਡੇ ਇਹ ਉਹਨਾਂ ਦੇ ਸਟੈਪ ਨੇ। ਅਸੀਂ ਕਿੰਨਾ ਕੁ ਬਾਈਕਾਟ ਕਰ ਸਕਾਂਗੇ, ਕਿੰਨਾ ਕੱਪੜਿਆਂ ਨੂੰ ਕਵਾਂਗੇ ਵੋਟਾਂ ਨਾ ਪਾਓ ਜੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਦਲ ਜਿਹੜਾ ਉਹ ਸਿੱਖੀ ਨੂੰ, ਸਿੱਖ ਵੈਲਿਊਜ਼ ਨੂੰ, ਸਿੱਖ ਨਿਸ਼ਾਨੇ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੇ ਲਈ ਦੁਸ਼ਮਣ ਦਾ ਹੱਥ ਠੋਕਾ ਬਣ ਕੇ ਉਹਨਾਂ ਦੀ ਗੇਮ ਖੇਡ ਰਹੇ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।